ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਔਰ ਉਹਨਾਂ ਸਟੂਡੈਂਟਸ ਨੂੰ ਬਹੁਤ ਬਹੁਤ ਮੁਬਾਰਕ ਜਿਨ੍ਹਾਂ ਥਿਊਰੀ ਪਾਸ ਕੀਤੀ ਹੈ। ਵੈਸੇ ਅਗਰ ਐਵਰੇਜ ਵੇਖੀ ਜਾਏ ਨਾ ਤੇ ਤਕਰੀਬਨ ਇਸ ਤਰ੍ਹਾਂ ਸਮਝ ਲਓ ਕਿ ਹਰ 4 ਦਿਨਾਂ ਦੇ ਵਿੱਚ 2 ਸਟੂਡੈਂਟ ਪਾਸ ਹੁੰਦੇ ਨੇ। ਮਤਲਬ ਇਸ ਤਰ੍ਹਾਂ ਸਮਝ ਲਓ ਕਿ ਮਹੀਨੇ ਦੇ ਵਿੱਚ 12 ਤੋਂ 15 ਸਟੂਡੈਂਟ ਪਾਸ ਹੁੰਦੇ ਨੇ ਜਿਹੜੇ ਇੱਥੋਂ YouTube ਤੋਂ ਪੜ੍ਹ ਕੇ ਪਾਸ ਹੋ ਰਹੇ ਨੇ ਇਸ ਚੈਨਲ ਤੋਂ। ਠੀਕ ਹੈ, ਤੇ ਮੈਂ ਨਹੀਂ ਸਮਝਦਾ ਬਈ ਕੋਈ ਵੀ ਜਿਹੜੀ ਜਾ ਕੇ ਤੁਸੀਂ ਕਿਸੇ ਕੋਲ ਕਲਾਸ ਲੈਂਦੇ ਹੋ ਤੇ ਉਹਨਾਂ ਦੇ ਸਟੂਡੈਂਟ ਇਤਨੇ ਪਾਸ ਪੇ ਹੁੰਦੇ ਹੋ। ਠੀਕ ਹੈ, ਮੈਂ ਇਹ ਨਹੀਂ ਆਖਦਾ ਤੁਸੀਂ ਇਸ ਚੈਨਲ ਤੋਂ ਪੜ੍ਹੋ, ਜਿੱਥੋਂ ਵੀ ਪੜ੍ਹ ਰਹੇ ਹੋ, ਜਿਹੜੇ ਵੀ ਚੈਨਲ ਤੋਂ ਪੜ੍ਹ ਰਹੇ ਹੋ, ਜਿੱਥੋਂ ਵੀ ਤੁਹਾਨੂੰ ਸਮਝ ਆਉਂਦੀ ਹੈ ਤੇ ਉੱਥੋਂ ਧਿਆਨ ਨਾਲ ਪੜ੍ਹੋ। ਤੁਹਾਨੂੰ ਮੇਰੇ ਖਿਆਲ ਨਾਲ ਚਲੋ ਕੋਈ 100 ਵਿੱਚੋਂ 5-10 ਬੰਦੇ ਹੋਣਗੇ ਜਿਨ੍ਹਾਂ ਨੂੰ YouTube ਤੋਂ ਸਮਝ ਨਹੀਂ ਆਉਂਦੀ ਹੋਣੀ। ਠੀਕ ਹੈ, ਬਾਕੀ ਮੇਰੇ ਖਿਆਲ ਨਾਲ ਸਭ ਨੂੰ ਆਸਾਨ ਤਰੀਕਾ ਇਹ ਵੇ ਕਿ ਤੁਸੀਂ ਘਰ ਬਹਿ ਕੇ YouTube ਤੋਂ ਤਿਆਰੀ ਕਰੋ। ਠੀਕ ਹੈ, ਤੇ ਚਲੋ ਜੀ, ਮੁਬਾਰਕ ਹੋਵੇ ਉਹਨਾਂ ਨੂੰ ਜਿਹਨਾਂ ਥਿਊਰੀ ਪਾਸ ਕੀਤੀ ਹੈ। ਤੇ ਚੱਲਦੇ ਹਾਂ ਅੱਜ ਦੀ ਵੀਡੀਓ ਦੀ ਤਰਫ। ਪੇਜ ਨੰਬਰ ਹੈ ਜੀ 136 ਤੇ 136 ਨੰਬਰ ਪੇਜ ਤੇ ਚੌਥੇ ਸਵਾਲ ਦੇ ਵਿੱਚ ਲਫ਼ਜ਼ ਆਇਆ ਸਪਰੋਵੀਸਤੀ। ਸਪਰੋਵੀਸਤੀ ਮਤਲਬ ਬਿਨਾਂ ਬਗੈਰ। ਇਹ ਜਿਹੜਾ ਵੇ ਇਹ ਸੈਂਪਰੇ ਵੇਰੋ ਤੇ ਇੱਕ ਫਾਲਸੋ ਹੁੰਦਾ ਤੂਤੀ ਨਾਲ। ਅੱਛਾ ਜੀ, ਇੱਕ ਚੀਜ਼ ਮੈਂ ਦੱਸ ਦਿਆਂ ਕਿ ਅੱਗੇ ਜਿਹੜੀ ਲਿਸਟ ਹੈ ਉਹਦੇ ਵਿੱਚ ਹੋ ਸਕਦਾ ਕੋਈ ਲਫ਼ਜ਼ ਚੇਂਜ ਦੱਸੇ ਹੋਣ, ਤੇ ਜਿਹਨੇ ਉਸ ਤਰ੍ਹਾਂ ਯਾਦ ਕੀਤੀ ਹੈ ਜਾਂ ਜਿਹਦੇ ਕੋਲ ਪੁਰਾਣੀ ਲਿਸਟ ਹੈ ਉਹ ਉਸ ਤਰ੍ਹਾਂ ਹੀ ਯਾਦ ਕਰੇ, ਉਹ ਵੀ ਠੀਕ ਹੈ। ਜਿਹੜੇ ਲਫ਼ਜ਼ ਮੈਂ ਨਵੇਂ ਲਿਖਵਾਉਣਾ ਇਹ ਵੀ ਠੀਕ ਨੇ। ਠੀਕ ਹੈ ਜੀ, ਕਿਉਂਕਿ ਮੈਨੂੰ ਹੁਣ ਯਾਦ ਕੋਈ ਨਹੀਂ, ਕਾਫੀ ਦੇਰ ਬਾਅਦ ਮੈਂ ਜਿਹੜਾ ਨਹੀਂ ਇਹ ਕਰਨ ਲੱਗਾ ਤੇ ਇਸ ਵਾਸਤੇ ਯਾਦ ਕੋਈ ਸਨ, ਫਿਰ ਨਵੇਂ ਲਫ਼ਜ਼ ਜਿਹੜੇ ਨੇ ਉਹ ਢੂੰਡੇ ਨੇ। ਤੇ ਇਸ ਵਾਸਤੇ ਵੇਰੋ ਫਾਲਸੋ ਅਗਰ ਕੋਈ ਲਫ਼ਜ਼ ਚੇਂਜ ਵੀ ਹੈ ਤੇ ਉਹ ਤੁਸੀਂ ਇਹ ਯਾਦ ਕਰ ਲਓ ਜਿਹਨੇ ਪਹਿਲੀ ਯਾਦ ਨਹੀਂ ਕੀਤੀ। ਠੀਕ ਹੈ, ਅੱਛਾ ਜੀ, ਸਪਰੋਵੀਸਤੀ ਸੈਂਪਰੇ ਵੇਰੋ ਤੇ ਇੱਕ ਫਾਲਸੋ ਹੈ ਤੂਤੀ ਨਾਲ। ਠੀਕ ਹੈ, ਇੱਕ ਫਾਲਸੋ ਤੂਤੀ। ਠੀਕ ਹੋ ਗਿਆ ਜੀ। ਅੱਛਾ ਜੀ, ਫਿਰ ਆ ਜਾਓ ਅੱਗੇ। 6ਵੇਂ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ ਕਵਾਲੀ। ਕਵਾਲੀ ਜਿਹੜਾ ਹੈ ਸੈਂਪਰੇ ਵੇਰੋ ਤੇ 3 ਫਾਲਸੋ ਨੇ। ਠੀਕ ਹੈ ਜੀ, ਇਹ ਵੀ ਦੱਸ ਦੇਣਾ ਕਿਹਦੇ ਨਾਲ ਨੇ। ਕਵਾਲੀ ਸੈਂਪਰੇ ਵੇਰੋ ਤੇ 3 ਫਾਲਸੋ। 3 ਫਾਲਸੋ ਨੇ। ਫਾਲਸੋ ਕਿਹਦੇ ਨਾਲ ਹੀ? 2 ਜਿਹੜੇ ਨੇ ਉਹ ਇੱਕ ਲਫ਼ਜ਼ ਨਾਲ ਹੀ ਨੇ, ਉਹ ਵੇ ਫੀ ਨੇ। ਠੀਕ ਹੈ, ਤੇ ਇੱਕ ਜਿਹੜਾ ਵੇ ਉਹ ਵੇ 1 ਨਾਲ। ਠੀਕ ਹੋ ਗਿਆ। ਕਵਾਲੀ ਸੈਂਪਰੇ ਵੇਰੋ 3 ਫਾਲਸੋ 2 ਫੀਨੇ ਨਾਲ ਤੇ ਇੱਕ ਜਿਹੜਾ ਹੈ 1 ਨਾਲ। ਚਲੋ ਜੀ, ਅੱਗੇ ਆ ਜਾਓ ਜੀ। 100 ਤੇ ਇਹਦੇ ਤੇ ਇਤਨੀ ਸਨ। 137 ਨੰਬਰ ਪੇਜ 137 137 ਨੰਬਰ ਪੇਜ ਤੇ ਜੀ ਪਹਿਲੇ ਸਵਾਲ ਦੇ ਵਿੱਚ ਲਫ਼ਜ਼ ਆਇਆ ਪ੍ਰੈਚੇਦੈਂਟਮੈਂਟੇ। ਪ੍ਰੈਚੇਦੈਂਟਮੈਂਟੇ ਦਾ ਮਤਲਬ ਹੁੰਦਾ ਹੈ ਪਹਿਲੇ। ਠੀਕ ਹੈ, ਇਹ ਜਿਹੜਾ ਵੇ ਸੈਂਪਰੇ ਵੇਰੋ ਤੇ 2 ਫਾਲਸੋ ਨੇ, ਇੱਕ ਓਬਲੀਗੋ ਨਾਲ ਇੱਕ ਪੈਰੀਕੋਲੋ ਨਾਲ। precedentemente sempre vero ਤੇ 2 ਫਾਲਸੋ ਨੇ। ਠੀਕ ਹੈ, ਫਾਲਸੋ ਕਿਹਦੇ ਨਾਲ ਹੈ ਜੀ? ਇਹ ਦੱਸਿਆ ਹੈ ਕਿ ਓਬਲੀਗੋ ਔਰ ਦੂਸਰਾ ਜਿਹੜਾ ਹੈ ਪੈਰੀਕੋਲੋਰਾ। ठीक है, precedentemente sempre vero 2 falso एक ओब्लिगो और एक पेरिकोलो। अच्छा जी, ਅੱਗੇ ਆ ਜਾਓ ਜੀ। ਫਿਰ ਪਹਿਲੇ ਸਵਾਲ ਦੇ ਵਿੱਚ ਹੀ ਲਫ਼ਜ਼ ਲੱਗੇ ਹੈ ਇੰਪੋਸਟੋ। ਇੰਪੋਸਟੋ ਮਤਲਬ ਲੱਗਿਆ ਹੋਣਾ। ਠੀਕ ਹੈ, ਇਹ ਜਿਹੜਾ ਵੇ ਸੈਂਪਰੇ ਵੇਰੋ ਤੇ 3 ਫਾਲਸੋ ਨੇ। ਹੁਣ ਇਹਦੇ ਵਿੱਚ ਹਾਂਜੀ ਇਸ ਪੇਜ ਵਿੱਚ ਨਹੀਂ, ਸ਼ਾਇਦ ਉਹ ਪਿੱਛੇ ਗੁਜ਼ਰ ਗਿਆ ਸੀ, ਇਹਦੇ ਵਿੱਚ ਹੋਰ ਵੀ ਹੋਵੇਗਾ ਕਿਤੇ ਲੱਗਿਆ ਕਿਸੇ, ਸੌਰੀ, ਜਿਹੜਾ ਇਸ ਸਵਾਲ ਦੇ ਵਿੱਚ ਇੰਪੋਸਟੋ ਆਇਆ ਹੋਣਾ। ਅੱਛਾ ਖੈਰ, ਇੰਪੋਸਟੋ ਜਿਹੜਾ ਸੈਂਪਰੇ ਵੇਰੋ ਤੇ 3 ਫਾਲਸੋ ਨੇ। ਫਾਲਸੋ ਕਿਹਦੇ ਨਾਲ ਹੈ ਜੀ? ਉਹ ਮੈਂ ਦੱਸਣਾ ਤੁਹਾਨੂੰ। ਇੰਪੋਸਟੋ ਸੈਂਪਰੇ ਵੇਰੋ 3 ਫਾਲਸੋ। ਠੀਕ ਹੈ, ਫਾਲਸੋ ਕਿਹਦੇ ਨਾਲ ਹੈ ਜੀ? ਇੱਕ ਆ ਗਿਆ ਪ੍ਰੇਨੂੰਚਾ, ਚੈਂਤਰੀ ਔਰ ਲੇਜੇ ਨਾਲ। ਪ੍ਰੇਨੂੰਚਾ ਚੈਂਤਰੀ। ਅਸਲ ਤਰੀਕਾ ਥੋੜਾ ਨਵਾਂ ਹੈ ਤੇ ਇਸ ਵਾਸਤੇ ਮੁਸ਼ਕਲ ਹੁੰਦੀ ਹੈ। ਲੇਜੇ, ਹਾਂਜੀ ਇਹ ਲੇਜੇ। ਮੈਨੂੰ ਫਿਰ ਲੇਜੇ ਤੋਂ ਯਾਦ ਆਇਆ ਕਿ ਮੈਂ
ਪਹਿਲਾਂ ਵੀ ਇਹ ਲੇਜੇ ਲਗਵਾਇਆ ਸੀ, ਜਦੋਂ ਸ਼ਾਇਦ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਹ ਮੈਨੂੰ ਯਾਦ ਕਰਵਾਇਆ ਜੇ ਇੰਪੋਸਟ ਤੋਂ ਇਹਦੇ ਵਿੱਚ ਚੈੱਕ ਕਰਨੇ ਨੇ, ਠੀਕ ਹੈ, ਕਿਉਂਕਿ ਇਹ ਤੇ ਮੈਨੂੰ ਡਾਊਟ ਹੁੰਦਾ, ਕਿਉਂਕਿ ਲੇਜੇ ਜਿਹੜਾ ਮੇਰੇ ਖਿਆਲ ਨਾਲ ਸੈਂਪਰੇ ਵੇਰ ਹੋਵੇ, ਅਗਰ ਕਿਸੇ ਨੂੰ ਯਾਦ ਹੈ ਤੇ ਇਹਦੇ ਵਿੱਚ ਥੱਲੇ ਦਿਖ ਜਾਵੇ ਜੇ, ਜਾਂ ਮੈਨੂੰ ਇੱਕ ਵਾਰੀ ਯਾਦ ਕਰਵਾਇਆ ਜੇ, ਇਹਦੇ ਮੈਂ ਫਿਰ ਚੈੱਕ ਕਰਾਂਗਾ ਇੱਕ ਵਾਰੀ, ਠੀਕ ਹੈ। ਅੱਛਾ ਜੀ ਇੰਪੋਸਟ ਹੋ ਗਿਆ। ਫਿਰ ਜੀ 137 ਨੰਬਰ ਪੇਜ ਦੇ ਤੀਸਰੇ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ termina। termina मतलब खत्म होना, ठीक है। termina sempre vero एक falso inizia ਨਾਲ। termina sempre vero एक falso ਕਿਹਦੇ ਨਾਲ ਜੀ, inizia, inizia ਨਾਲ, ਠੀਕ ਹੈ। ਅੱਛਾ ਜੀ ਫਿਰ ਆ ਜਾਓ ਜੀ 137 ਨੰਬਰ ਪੇਜ ਦੇ ਚੌਥੇ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ particolare। particolare मतलब ਖਾਸ। particolare sempre vero ਤੇ 5 ਫਾਲਸੋ ਨੇ, 5 ਫਾਲਸੋ। ਫਾਲਸੋ ਕਿਹਦੇ ਨਾਲ ਜੀ, rapida, alcuna, alcuna, solo, estero ਤੇ emergenza ਨਾਲ, emergenza, ठीक है जी। particolare sempre vero 5 falso एक rapida alcuna solo estero ਤੇ emergenza ਨਾਲ। ਅੱਛਾ ਜੀ ਇਸ ਤੋਂ ਅੱਗੇ ਆ ਜਾਓ ਜੀ 6ਵੇਂ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ prescrizione। prescrizione ਆਖਦੇ ਨੇ ਪਾਬੰਦੀ ਨੂੰ, ਠੀਕ ਹੈ। ਇਹ 29 ਵਾਰੀ ਵੇਰੋ, ਮਤਲਬ ਇਹ ਪੂਰੀ ਥਿਊਰੀ ਦੇ ਵਿੱਚ ਜਿਹੜਾ prescrizione ਲਫ਼ਜ਼ ਹੈ ਇਹ 39 ਵਾਰੀ ਯੂਜ਼ ਹੋਇਆ, 39 ਵਾਰੀ, ਠੀਕ ਹੈ। 29 ਵਾਰੀ ਵੇਰੋ ਤੇ 10 ਫਾਲਸੋ ਨੇ, ਠੀਕ ਹੈ। ਫਾਲਸੋ ਹੀ ਮੈਂ ਦੱਸਣਾ, prescrizione 29 ਵੇਰੋ ਤੇ 10 ਫਾਲਸੋ, ਠੀਕ ਹੈ। ਅੱਛਾ ਜੀ ਇਹਦੇ ਮੈਂ ਉਂਝ ਬੋਲ ਕੇ ਦੱਸ ਦੇਣਾ ਕਿ 10 ਫਾਲਸੋ ਜਿਹੜੇ 8 ਫਾਲਸੋ ਜਿਹੜੇ ਨੇ ਪੈਰੀਕੋਲੋ ਦੇ ਨਿਸ਼ਾਨਾਂ ਦੇ ਨਾਲ ਨੇ, ਠੀਕ ਹੈ। ਤੇ ਇੱਕ ਜਿਹੜਾ ਪਾਰਕਿੰਗ ਵਾਲਾ ਨਿਸ਼ਾਨ ਹੈ ਪੀ ਬਣੇ ਹੈ ਉਹਦੇ ਨਾਲ, ਤੇ ਇੱਕ ਜਿਹੜਾ ਤੀਰ ਦਾ ਨਿਸ਼ਾਨ ਹੈ ਉਹਦਾ ਮੂੰਹ ਥੱਲੇ ਨੂੰ ਹੁੰਦਾ ਹੈ ਉਹਦੇ ਨਾਲ, ਠੀਕ ਹੈ। prescrizione sempre vero 10 ਫਾਲਸੋ 8 ਫਾਲਸੋ ਪੈਰੀਕੋਲੋ ਦੇ ਨਿਸ਼ਾਨਾਂ ਨਾਲ, ਇਹ ਤੇ ਬਿਲਕੁਲ ਆਸਾਨ ਨੇ। ਇੱਕ ਪੀ ਪਾਰਕਿੰਗ ਵਾਲਾ ਨਿਸ਼ਾਨ ਹੈ ਉਹਦੇ ਨਾਲ prescrizione ਹੁੰਦਾ ਹੈ, ਉਹ ਫਾਲਸੋ ਹੈ, ਠੀਕ ਹੈ। ਤੇ ਇੱਕ ਤੀਰ ਦਾ ਨਿਸ਼ਾਨ ਹੈ ਬਿਆੰਕੋ ਕਰਤੇਲੋ ਦੇ ਵਿੱਚ, ਉਸ ਤੀਰ ਦਾ ਮੂੰਹ ਥੱਲੇ ਨੂੰ ਹੁੰਦਾ ਹੈ, ਉਹਦੇ ਨਾਲ ਜਿਹੜਾ ਫਾਲਸੋ ਹੈ, ਠੀਕ ਹੋ ਗਿਆ। ਅੱਛਾ ਜੀ ਅੱਗੇ ਆ ਜਾਓ 12 ਨੰਬਰ ਸਵਾਲ ਜੀ। 12 ਨੰਬਰ ਸਵਾਲ ਦੇ ਵਿੱਚ ਲਫ਼ਜ਼ ਆਇਆ ਜੀ entrambi। entrambi ਅੱਗੇ ਵੀ ਦੱਸਿਆ ਸੀ, ਔਰ entrambi ਮਤਲਬ ਹੁੰਦਾ ਦੋਨੋਂ। entrambi sempre falso ਤੇ 2 ਵੇਰੋ ਨੇ, ਠੀਕ ਹੈ। ਵੇਰੋ ਕਿਹਦੇ ਨਾਲ ਹੈ ਜੀ, ਅੱਗੇ ਵੀ ਦੱਸਿਆ ਸੀ accessi, accessi ਔਰ ਦੂਸਰਾ ਹੁੰਦਾ ਹੈ moderare, ਠੀਕ ਹੈ ਜੀ। entrambi sempre falso 2 ਵੇਰੋ, ਇੱਕ accessi ਨਾਲ ਔਰ ਦੂਸਰਾ moderare ਨਾਲ। ਅੱਛਾ ਜੀ ਫਿਰ ਆ ਜਾਓ 14ਵੇਂ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ seconda fila, ਜਿਸ ਤਰ੍ਹਾਂ ਇਕੱਠਾ ਆਇਆ ਹੈ, ਠੀਕ ਹੈ। seconda fila ਜਿਹੜਾ ਹੈ ਇਹ sempre falso ਤੇ ਇੱਕ ਵੇਰੋ ਵੇ ਰੋਤੇ ਨਾਲ। seconda fila sempre falso ਤੇ ਇੱਕ ਵੇਰੋ ਰੋਤੇ, ਠੀਕ ਹੈ ਜੀ, ਰੋਤੇ ਨਾਲ। ਅੱਛਾ ਜੀ ਹੁਣ ਆ ਜਾਓ ਜੀ ਅੱਗੇ ਪੇਜ ਨੰਬਰ 138 138 138 ਨੰਬਰ ਪੇਜ ਤੇ ਜੀ ਪਹਿਲੇ ਸਵਾਲ ਦੇ ਵਿੱਚ ਲਫ਼ਜ਼ ਆਇਆ destinati, ਠੀਕ ਹੈ। destinati ਮਤਲਬ ਬਣਾਈਆਂ ਗਈਆਂ,
ਇੱਕ ਮਿੰਟ ਜੀ, ਪੇਜ। ਅੱਛਾ ਜੀ, destinati sempre vero ਤੇ 5 ਫਾਲਸੋ ਨੇ, ਠੀਕ ਹੈ ਜੀ। 11 ਵਾਰੀ ਨਹੀਂ, ਸੌਰੀ, sempre falso ਤੇ 5 vero। destinati 11 ਫਾਲਸੋ ਤੇ 5 ਜਿਹੜੇ ਨੇ ਇਹ ਵੇਰੋ ਨੇ, ਮਤਲਬ ਸੈਂਪਰੇ ਫਾਲਸੋ 5 ਵੇਰੋ। ਵੇਰੋ ਕਿਹਦੇ ਨਾਲ ਹੈ ਜੀ? ਇੱਕ ਦੋ ਆਉਂਦੇ ਨੇ, ਹਾਂਜੀ ਇਹ ਚਲੋ ਥੋੜਾ ਆਸਾਨ ਹੋ ਗਿਆ। ਦੋ ਆਉਂਦੇ ਨੇ ਮੋਤੋਰੇ ਨਾਲ, ਦੋ ਮੋਤੋਰੇ। ਇੱਕ ਜਿਹੜਾ ਹੈ ਵੀਏਤਾਤਾ, ਉਹ ਚਲੋ ਇੱਧਰ ਹੀ ਹੁਣ ਵੇਖ ਲਵੇ ਅਜੇ, ਠੀਕ ਹੈ, ਚਲੋ ਮੈਂ ਕੱਟ ਦਿੰਦਾ, ਠੀਕ ਹੋ ਗਿਆ ਜੀ। ਵੀਏਤਾਤਾ, ਠੀਕ ਹੈ ਜੀ। ਔਰ ਇੱਕ ਹੁੰਦਾ ਓਤੋ ਨਾਲ, ਤੇ ਲਾਸਟ ਜਿਹੜਾ ਹੁੰਦਾ ਟੈਂਪੋ ਨਾਲ, ਠੀਕ ਹੈ ਜੀ। destinati sempre falso 5 ਵੇਰੋ, ਦੋ ਜਿਹੜੇ ਨੇ ਵੇਰੋ ਮੋਤੋਰੇ ਨਾਲ, ਇੱਕ ਵੀਏਤਾਤਾ, ਇੱਕ ਓਤੋ, ਔਰ ਇੱਕ ਜਿਹੜਾ ਹੈ ਟੈਂਪੋ ਦੇ ਨਾਲ। ਅੱਛਾ ਜੀ, ਅੱਗੇ ਆ ਗਿਆ। ਅੱਛਾ ਜੀ, ਇਹ 16ਵੇਂ ਸਵਾਲ ਦੇ ਵਿੱਚ ਵੀ destinati ਹੁੰਦਾ ਹੈ। ਮੈਂ ਇੱਕ ਨਿਸ਼ਾਨੀ ਲਾ ਦੇਣਾ, ਠੀਕ ਹੈ। ਇਹ ਵੇਖੋ, ਇਹ ਆਇਆ destinati, ਠੀਕ ਹੈ। ਅੱਛਾ ਜੀ, 5 ਵੇਰੋ ਦੱਸੇ ਤੇ ਇਸ ਸਵਾਲ ਦੇ ਵਿੱਚ ਫਿਰ ਪਹਿਲੇ ਸਵਾਲ ਜਿਹੜਾ ਕੀਤਾ ਹੈ ਇਹਦੇ ਵਿੱਚ ਫਿਰ ਉਹ ਲਫ਼ਜ਼ ਵੀ ਆਇਆ ਹੋਣਾ ਹੈ। ਹਾਂਜੀ, ਇਹ ਵੇਖੋ ਮੋਤੋਰੇ ਆ ਗਿਆ, ਇਹ ਮੋਤੋਰੇ ਨਾਲ ਵੇਰੋ ਆਏ ਆ, ਠੀਕ ਹੋ ਗਿਆ। ਅੱਛਾ ਜੀ, ਕਰੇਲੋ ਅਪੈਂਡਿce। ਅੱਛਾ ਜੀ, ਇੱਥੇ ਇਸ ਪੇਜ ਦੇ ਵਿੱਚ ਕਰੇਲੋ ਅਪੈਂਡਿce, ਕਿਉਂਕਿ ਮੈਂ ਸਵਾਲ ਲਿਖਣਾ ਨਾਲ ਭੁੱਲ ਗਿਆ, ਤੇ ਚਲੋ ਜੀ ਇਸ ਪੇਜ ਦੇ ਵਿੱਚ ਮੈਂ ਕਰੇਲੋ ਅਪੈਂਡਿce ਵੈਸੇ ਬੋਲ ਕੇ ਦੱਸ ਦੇਣਾ ਕਿ ਕਰੇਲੋ ਅਪੈਂਡਿce ਜਿਹੜਾ ਵੇ, ਜਿਸ ਤਰ੍ਹਾਂ ਇਕੱਠਾ ਵੇ, ਸੈਂਪਰੇ ਵੇਰੋ ਤੇ 3 ਫਾਲਸੋ ਹੈ। ਫਾਲਸੋ ਕਿਹਦੇ ਨਾਲ ਨੇ? ਫਾਲਸੋ ਬਿਲਕੁਲ ਹੀ ਆਸਾਨ ਨੇ, 80 km ਜਿਹੜੀ ਸਪੀਡ ਲਿਖੀ ਹੁੰਦੀ ਹੈ, ਠੀਕ ਹੈ। 100 km ਤੇ 120 km ਇਹਦੇ ਨਾਲ ਫਾਲਸੋ ਹੁੰਦਾ ਹੈ। ਬਾਕੀ ਕਰੇਲੋ ਅਪੈਂਡਿce ਜਿੱਥੇ ਵੀ ਆਵੇਗਾ ਉਹ ਵੇਰੋ ਹੋਵੇਗਾ, ਠੀਕ ਹੈ। ਚੈੱਕ ਕਰਨਾ ਹੋ ਸਕਦਾ ਹੈ ਪਹਿਲੇ ਦੂਸਰੇ ਸਵਾਲ ਵਿੱਚ ਹੋਵੇ। ਇੱਕ ਮਿੰਟ, ਥੋੜੀ ਵੀਡੀਓ ਇਹਦੇ ਨਾਲ ਲੰਮੀ ਹੋ ਜਾਣੀ ਹੈ। ਚਲੋ ਖੈਰ, ਮੈਂ ਬਾਅਦ ਵੇਖ ਕੇ ਲਿਖ ਦੇਵਾਂਗਾ ਥੱਲੇ। ਹਾਂਜੀ, ਮਿਲ ਗਿਆ। ਇਹ 5ਵੇਂ ਸਵਾਲ ਦੇ ਵਿੱਚ ਕਰੇਲੋ ਅਪੈਂਡਿce। ਕਰੇਲੋ ਅਪੈਂਡਿce ਜਿਹੜਾ ਹੈ ਇਹ ਸੈਂਪਰੇ ਵੇਰੋ ਤੇ ਫਾਲਸੋ ਕਿੰਨੇ ਨੇ? 3 ਫਾਲਸੋ ਨੇ। ਫਾਲਸੋ ਬਿਲਕੁਲ ਹੀ ਆਸਾਨ ਨੇ, 80 km, ਠੀਕ ਹੈ, ਇੱਕ ਹੋ ਗਿਆ। ਫਿਰ ਆਉਂਦਾ 100 km, ਫਿਰ ਆਉਂਦਾ 120 km, ਠੀਕ ਹੈ ਜੀ, ਇਹਦਾ ਨਾਲ ਫਾਲਸੋ ਹੈ। ਫਿਰ ਜੀ ਆ ਜੋ 138 ਨੰਬਰ ਪੇਜ ਤੇ ਲਗਭਗ ਤਕਰੀਬਨ ਇਹ ਕਲੀਅਰ ਹੋ ਗਿਆ। ਹਾਂ, ਹੋਰ ਕੋਈ ਨਹੀਂ, ਚਲੋ ਆ ਜਾਓ ਜੀ 100 ਤੇ 138 और 139 ਨੰਬਰ ਪੇਜ, 139 139 ਤੇ ਜੀ ਦੂਸਰੇ ਸਵਾਲ ਦੇ ਵਿੱਚ ਫਿਰ ਲਫ਼ਜ਼ ਆ ਗਿਆ ਪ੍ਰੈਚੇਦੈਂਟamente। ਪ੍ਰੈਚੇਦੈਂਟamente ਅੱਗੇ ਵੀ ਦੱਸਿਆ ਸੀ, ਉੱਤੇ ਪੜ੍ਹ ਲੈਂਦੇ ਹੁਣ ਜੀ, ਕਿ ਸੈਂਪਰੇ ਵੇਰੋ 2 ਫਾਲਸੋ, ਓਬਲੀਗੋ ਨਾਲ ਔਰ ਪੈਰੀਕੋਲੋ ਨਾਲ, ਠੀਕ ਹੈ, ਇਹ ਹੋ ਗਿਆ। ਫਿਰ ਜੀ ਦੂਸਰੇ ਸਵਾਲ ਦੇ ਵਿੱਚ ਉੱਥੇ ਹੀ ਇੰਪੋਸਟੋ ਵੀ ਆਏ ਹੈ, ਉਹ ਵੀ ਹੋ ਗਿਆ ਇਸੇ ਤਰ੍ਹਾਂ ਹੀ ਦੱਸਿਆ ਸੀ ਅੱਗੇ। दूसरे सवाल ये देख गई, इंपोस्टो आया है, ये भी लिखवाया है, प्रेस्क्रिप्शियोने आया है, वो भी लिखवाया है। 5वें सवाल में प्रेस्क्रिप्शियोने आई है, ठीक है, ये भी अगे लिखवा देता है। फिर आ जाओ जी, हाँ, 6वें सवाल दे विच लफ्ज़ आया है In presenza del segnale raffigurato è vietato il transito degli autotreni, autosnodati, autoarticolati. अच्छा जी, 6वें सवाल दे विच लफ्ज़ आया है आउटो सनोंदाती। ਆਊਟੋ ਸਨੋਂਦਾਤੀ ਤੁਹਾਨੂੰ ਪਤਾ ਹੀ ਹੋਣਾ ਕਿਹਨੂੰ ਆਖਦੇ ਨੇ। ਆਊਟੋ ਸਨੋਂਦਾਤੀ ਆਖਦੇ ਨੇ ਜਿਹੜੀ ਬੱਸ ਨੂੰ, ਜਿਹੜੀ ਡਬਲ ਬੱਸ ਹੁੰਦੀ ਹੈ ਲੰਬਾਈ ਦੇ ਵਿੱਚ,
ਇਸ ਤਰ੍ਹਾਂ ਲੱਗਦਾ ਕਿ ਦੋ ਬੱਸਾਂ ਨੇ, ਉਹਦੀ ਲੰਮੀ ਬੱਸ ਹੁੰਦੀ ਹੈ ਉਹਨੂੰ ਆਊਟੋ ਸਨੋਂਦਾਤੀ ਆਖਦੇ ਨੇ। ਠੀਕ ਹੈ, ਇਹ ਸੈਂਪਰੇ ਵੇਰੋ ਤੇ 4 ਵਾਰੀ 4 ਫਾਲਸੋ ਨੇ ਇਹਦੇ। ਠੀਕ ਹੈ, ਫਾਲਸੋ ਜਿਹੜੇ ਨੇ ਇਹ ਵੀ ਆਸਾਨ ਨੇ। ਇੱਕ ਹੁੰਦਾ ਨੌਨ ਦੇ ਨਾਲ, ਠੀਕ ਹੈ, ਛੋਟੇ ਛੋਟੇ ਲਫ਼ਜ਼ ਨੇ ਇਕੱਠੇ ਲਿਖ ਦਿੰਦੇ ਆ। ਇੱਕ ਹੁੰਦਾ ਵਿਏਤਾ, ਦੂਸਰਾ ਵਿਏਤਾ ਨਾਲ, ਤੀਸਰਾ ਜਿਹੜਾ ਹੈ ਤੂਤੀ ਨਾਲ, ਔਰ ਚੌਥਾ ਜਿਹੜਾ ਹੈ ਵਿਏਤਾ ਤੋਂ ਨਾਲ। ਠੀਕ ਹੈ ਜੀ, auto sono dati sempre vero 4 falso non vieta tutti vietato। ਠੀਕ ਹੋ ਗਿਆ ਜੀ। ਅੱਛਾ ਜੀ, ਇੱਥੇ ਆ ਗਿਆ ਜੀ 140। ਠੀਕ ਹੈ, 140 ਤੇ ਹੋ ਗਿਆ 140 ਤੇ ਜੀ ਚੌਥੇ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ ਵਾਲੇ ਅੰਕ। ਵਾਲੇ ਅੰਕ ਜਿਹੜਾ ਹੈ ਇਹ ਸੈਂਪਰੇ ਵੇਰੋ 2 ਫਾਲਸੋ ਨੇ। ਵਾਲੇ ਅੰਕ ਸੈਂਪਰੇ ਵੇਰੋ ਤੇ 2 ਫਾਲਸੋ। ਦੋਵੇਂ ਫਾਲਸੋ ਕਿਹਦੇ ਨਾਲ ਨੇ? ਦੋਵੇਂ ਫਾਲਸੋ ਜਿਹੜੇ ਨੇ ਇੱਕ ਹੀ ਲਫ਼ਜ਼ ਹੈ ਪੈਦੋਨੀ। ਠੀਕ ਹੈ, ਦੋਵੇਂ ਫਾਲਸੋ ਜਿਹੜੇ ਨੇ ਪੈਦੋਨੀ ਨਾਲ। ਇਹ ਕੀ ਹੋ ਗਿਆ? ਥੋੜੀ ਚੇਂजिंग ਹੋ ਗਈ ਹੈ। ਚਲੋ ਅੱਛਾ ਜੀ, ਫਿਰ ਆ ਜਾਓ 5ਵੇਂ ਸਵਾਲ ਦੇ ਵਿੱਚ ਲਫ਼ਜ਼ ਆਇਆ ਜੀ ਬਾਸਾ ਵੈਲੋਚਿਤਾ। ਬਾਸਾ ਵੈਲੋਚਿਤਾ ਦਾ ਮਤਲਬ ਹੁੰਦਾ ਹੈ ਵੀ ਥੋੜੀ ਸਪੀਡ, ਘੱਟ ਸਪੀਡ। ਬਾਸਾ ਵੈਲੋਚਿਤਾ ਜਿਹੜਾ ਸੈਂਪਰੇ ਵੇਰੋ 5 ਵਾਰੀ ਫਾਲਸੋ, ਮਤਲਬ 9 ਵੇਰੋ ਤੇ 5 ਫਾਲਸੋ ਨੇ। ਬਾਸਾ ਵੈਲੋਚਿਤਾ 9 ਵੇਰੋ ਤੇ 5 ਫਾਲਸੋ। ਅੱਛਾ, ਮੈਂ ਲਿਖਵਾਨਾ ਪਿਆ, ਲੇਕਿਨ ਜ਼ਰੂਰੀ ਨਹੀਂ ਕਿ ਤੁਸੀਂ ਇਹ ਜਿਹੜੇ ਛੋਟੇ ਛੋਟੇ ਨੇ ਉਹ ਵੀ ਯਾਦ ਕਰੋ, ਮਤਲਬ ਜਿਨ੍ਹਾਂ ਦੇ ਕਰ ਲਓ 2 ਵੇਰੋ 1 ਫਾਲਸੋ, 2 ਵੇਰੋ 1 ਫਾਲਸੋ, ਇਸ ਤਰ੍ਹਾਂ ਕਰਕੇ। ਹਾਂ, ਅਗਰ ਕਿਸੇ ਨੂੰ ਹੁੰਦੇ ਨੇ ਆਸਾਨੀ ਨਾਲ ਤੇ ਕਰ ਲਓ, ਕਿਉਂਕਿ ਮੈਂ ਸਿਰਫ ਸਹੂਲਤ ਵਾਸਤੇ ਇਹ ਲਿਖਣਾ ਪਿਆ। ਅਗਰ ਤੁਸੀਂ ਜ਼ਿਆਦਾ ਜਿਹੜੇ ਮਤਲਬ ਜਿਸ ਤਰ੍ਹਾਂ ਕਰ ਲਓ 10 ਵੇਰੋ 3 ਫਾਲਸੋ, 5 ਵੇਰੋ 1 ਫਾਲਸੋ, ਇਸ ਤਰ੍ਹਾਂ ਕਰਕੇ ਤੁਸੀਂ ਉਹ ਯਾਦ ਕਰਨਾ ਚਾਹੁੰਦੇ ਹੋ ਉਹ ਕਰ ਲਓ। ਠੀਕ ਹੈ, ਅੱਛਾ ਜੀ, ਬਾਸਾ ਵੈਲੋਚਿਤਾ ਸੈਂਪਰੇ ਵੇਰੋ 5 ਫਾਲਸੋ ਤੇ ਫਾਲਸੋ ਕਿਹਦੇ ਨਾਲ ਨੇ ਜੀ? ਹਾਂ, ਇਹ ਬਿਲਕੁਲ ਹੀ ਆਸਾਨ ਹੈ। 3 ਜਿਹੜੇ ਨੇ ਆ ਜਾਂਦੇ ਨੇ ਨੌਨ ਦੇ ਨਾਲ। ਠੀਕ ਹੈ, 3 ਫਾਲਸੋ ਨੌਨ ਨਾਲ, 3 ਤੇ ਹੋ ਗਏ ਕਲੀਅਰ। ਇੱਕ ਹੁੰਦਾ ਜੀ ਵੈਰੀਫਿਕਾ, ਵੈਰੀਫਿਕਾ, ਠੀਕ ਹੈ, ਤੇ ਦੂਸਰਾ ਜਿਹੜਾ ਹੈ ਆਲਤਰੀ ਨਾਲ ਹੁੰਦਾ ਹੈ। ਬਾਸਾ ਵੈਲੋਚਿਤਾ ਸੈਂਪਰੇ ਵੇਰੋ 5 ਫਾਲਸੋ, 3 ਫਾਲਸੋ ਜਿਹੜੇ ਨੌਨ ਨਾਲ, ਇੱਕ ਵੈਰੀਫਿਕਾ ਨਾਲ ਔਰ ਇੱਕ ਆਲਤਰੀ ਨਾਲ। ਅੱਛਾ ਜੀ, ਫਿਰ ਆ ਗਿਆ ਜੀ 6ਵੇਂ ਸਵਾਲ ਦੇ ਵਿੱਚ। 6ਵੇਂ ਸਵਾਲ ਦੇ ਵਿੱਚ ਆਇਆ ਦਿਸਤਾਂਸਾ ਮਿਨੀਮਾ, ਵੀ ਘੱਟੋ ਘੱਟ ਫਾਸਲਾ ਜਿਹੜਾ ਹੈ। ਠੀਕ ਹੈ, ਦਿਸਤਾਂਸਾ ਮਿਨੀਮਾ। distanza minima ਜੀ sempre vero ਤੇ 7 ਫਾਲਸੋ। ਹਾਂਜੀ, ਫਾਲਸੋ ਜ਼ਿਆਦਾ ਨੇ ਲੇਕਿਨ ਇਹ ਵੀ ਕਿ ਆਸਾਨ ਨੇ। ਉਹ ਮੈਂ ਲਿਖੇ ਵੀ ਇਸ ਤੋਂ ਨੇ ਕਿਉਂਕਿ ਫਾਲਸੋ ਬਿਲਕੁਲ ਹੀ ਜਿਹੜੇ ਨੇ ਉਹ ਆਸਾਨ ਨੇ। ਅੱਛਾ ਜੀ, ਫਾਲਸੋ ਕਿਹਦੇ ਨਾਲ ਹੁੰਦਾ? ਇੱਕ ਹੁੰਦਾ ਇੰਦਿਕਾ, ਦੂਸਰਾ ਜਿਹੜਾ ਹੁੰਦਾ ਦੂਏ ਮੇਤਰੀ, ਇਹ ਦੇਖ ਕੇ ਲਿਖਨੇ ਆ। ਤੀਸਰਾ ਜਿਹੜਾ ਹੁੰਦਾ ਚਿੰਕੁਏ ਮੇਤਰੀ, ਚੌਥਾ ਕੁਇੰਦੀਚੀ ਮੇਤਰੀ ਤੇ ਪੰਜਵਾਂ ਜਿਹੜਾ ਹੁੰਦਾ ਇਹ 20 ਮੇਤਰੀ। ਹੁਣ ਵੇਖੋ ਇਹ ਜ਼ਿਆਦਾ ਨੇ, ਲੇਕਿਨ ਇਹ ਵੀ ਕਿ ਅਗਰ ਕਿਸੇ ਜ਼ੇਨ ਵਿੱਚ ਬਹਿ ਜਾਵੇ ਵੀ ਇਸ ਤਰ੍ਹਾਂ 2 ਮੇਤਰੀ, 5 ਮੇਤਰੀ, 15 ਮੇਤਰੀ, 20 ਮੇਤਰੀ, 25 ਮੇਤਰੀ, 30 ਮੇਤਰੀ ਨਾਲ ਇਹ ਫਾਲਸੋ ਹੁੰਦਾ। ਠੀਕ ਹੈ, ਬਿਲਕੁਲ ਹੀ ਆਸਾਨ ਨੇ। ਅਗਰ ਕਿਸੇ ਨੂੰ ਮੁਸ਼ਕਲ ਲੱਗਦਾ ਹੈ ਤਾਂ ਨਾ ਯਾਦ ਕਰੇ। 25 ਮੇਤਰੀ ਔਰ ਐਂਡ ਤੇ ਆ ਗਿਆ 30 ਮੇਤਰੀ। ਠੀਕ ਹੈ ਜੀ,
Distanza minima, sempre vero, 7 falso, indicana 2 metri, 5 metri, 15 metri, 20 metri, 25 metri e 30 metri ਦਾ। ਅੱਛਾ ਜੀ, 6ਵਾਂ ਸਵਾਲ ਹੋ ਗਿਆ। ਅੱਗੇ ਜੀ 7ਵੇਂ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ dall'altro। dall'altro। ਅੱਛਾ ਜੀ, dall'altro ਜਿਹੜਾ ਹੈ sempre falso zero vero ਹੈ, ਮਤਲਬ ਜਿਹੜੇ ਸਵਾਲ ਦੇ ਵਿੱਚ ਇਸ ਤਰ੍ਹਾਂ dall'altro ਲਿਖਿਆ ਆਵੇਗਾ ਇਹ ਫਾਲਸੋ ਹੈ, ਵੇਰੋ ਕੋਈ ਨਹੀਂ, ਜ਼ੀਰੋ ਵੇਰੋ। ਠੀਕ ਹੈ। ਅੱਗੇ ਜੀ 8ਵੇਂ ਸਵਾਲ ਦੇ ਵਿੱਚ ਲਫ਼ਜ਼ ਆਏ ਹੈ segue। segue ਮਤਲਬ ਫਾਲੋ ਕਰਨਾ। segue ਜਿਹੜਾ ਹੈ ਜੀ sempre falso ਤੇ 3 ਵੇਰੋ ਨੇ। segue sempre falso 3 ਵੇਰੋ। 3 ਵੇਰੋ ਕਿਹਦੇ ਨਾਲ ਨੇ ਜੀ? bisogna 2 ਜਿਹੜੇ ਨੇ ਆ ਜਾਂਦੇ ਨੇ bisogna ਨਾਲ, bisogna। ਅੱਛਾ, ਤੇ ਤੀਸਰਾ ਜਿਹੜਾ ਹੁੰਦਾ ਹੈ iniziato ਨਾਲ, iniziato। ਠੀਕ ਹੈ। segue sempre falso 3 ਵੇਰੋ, 2 bisogna ਨਾਲ ਔਰ ਹਾਂ sempre falso 3 ਵੇਰੋ, 2 bisogna ਨਾਲ ਔਰ ਇੱਕ ਜਿਹੜਾ iniziato ਨਾਲ। ਠੀਕ ਹੈ ਜੀ। तो जी आज लिए काफ़ी है, तो इंशाल्लाह मिलने नैक्सट वीडियो ते। अल्लाह हाफिज़।